ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਬੰਦਾ ਜਨਮ ਲੈਂਦਾ ਹੈ ਉਹਦੇ ਕੋਲ ਸਾਹ ਹੁੰਦੇ ਨੇ। ਜਦੋਂ ਬੰਦਾ ਜਨਮ ਲੈਂਦਾ ਹੈ ਉਹਦੇ ਕੋਲ ਸਾਹ ਹੁੰਦੇ ਨੇ, ਪਰ ਬੰਦੇ ਦੇ ਕੋਲ ਨਾਮ ਨਹੀਂ ਹੁੰਦਾ। ਸੁਣਿਓ ਧਿਆਨ ਨਾਲ, ਜਦੋਂ ਬੰਦਾ ਜਨਮ ਲੈਂਦਾ ਹੈ ਉਹਦੇ ਕੋਲ ਸਾਹ ਹੁੰਦੇ ਨੇ ਪਰ ਉਹਦੇ ਕੋਲ ਨਾਮ ਨਹੀਂ ਹੁੰਦਾ। ਪਰ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਨਾ, ਉਹਦੇ ਕੋਲ ਨਾਮ ਹੁੰਦਾ ਪਰ ਸਾਹ ਨਹੀਂ ਹੁੰਦੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸੁਣ ਲਓ, ਜਦੋਂ ਬੰਦਾ ਜਨਮ ਲੈਂਦਾ ਉਹਦੇ ਕੋਲ ਸਾਹ ਹੁੰਦੇ ਨੇ, ਨਾਮ ਨਹੀਂ ਹੁੰਦਾ। ਪਰ ਜਦੋਂ ਮੌਤ ਹੁੰਦੀ ਹੈ ਨਾ, ਉਦੋਂ ਨਾਮ ਹੁੰਦਾ ਹੈ ਪਰ ਸਾਹ ਨਹੀਂ ਹੁੰਦੇ। ਇਹਨਾਂ ਸਾਵਾਂ ਦੇ ਤੇ ਨਾਮ ਦੇ ਵਿਚਕਾਰ ਦੀ ਯਾਤਰਾ ਨੂੰ ਹੀ ਜ਼ਿੰਦਗੀ ਕਿਹਾ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਮੇਰੀ ਬੇਨਤੀ ਹੈ, ਇਹ ਜ਼ਿੰਦਗੀ ਕਿਸੇ ਦੇ ਅਭਾਵ ਵਿੱਚ ਨਾ ਜੀਵੋ, ਇਹ ਜ਼ਿੰਦਗੀ ਕਿਸੇ ਦੇ ਪ੍ਰਭਾਵ ਵਿੱਚ ਨਾ ਜੀਵੋ। ਇਹ ਜ਼ਿੰਦਗੀ ਪਿਆਰਿਓ ਜੇ ਜਿਉਣੀ ਹੈ ਨਾ, ਗੁਰਮਤਿ ਆਸ਼ੇ ਅਨੁਸਾਰ ਆਪਣੇ ਮਾਲਕ ਪਿਤਾ ਦੇ ਪ੍ਰੇਮ ਵਿੱਚ ਤੇ ਮਾਲਕ ਪਿਤਾ ਦੇ ਪ੍ਰਭਾਵ ਹੇਠਾਂ ਜੀਵੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਮ ਕਿਸੇ ਦੁਨਿਆਵੀ ਬੰਦੇ ਦੇ ਪ੍ਰਭਾਵ ਵਿੱਚ ਨਹੀਂ। ਜੇ ਇਹ ਜ਼ਿੰਦਗੀ ਜਿਉਣੀ ਹੈ ਨਾ ਪਿਆਰਿਓ, ਜੋ ਗੁਰਮਤਿ ਕਹਿੰਦੀ ਹੈ, ਜੋ ਗੁਰੂ ਰਾਮਦਾਸ ਕਹਿ ਰਹੇ, ਜੋ ਬਾਬਾ ਦੀਪ ਸਿੰਘ ਕਹਿ ਰਹੇ, ਜੋ ਗੁਰੂ ਦੀ ਬਾਣੀ ਕਹਿ ਰਹੀ, ਜੋ ਗੁਰ ਇਤਿਹਾਸ ਕਹਿ ਰਿਹਾ, ਜੇ ਇਹ ਜ਼ਿੰਦਗੀ ਜਿਉਣੀ ਹੈ ਤੇ ਇਸ ਆਸ਼ੇ ਮੁਤਾਬਕ ਜੀਵੋ, ਤਾਂ ਜੋ ਹੋਵੇ ਪਤਾ ਕੀ, ਜਦੋਂ ਅਸੀਂ ਜਨਮ ਲਿਆ ਅਸੀਂ ਉਸ ਵੇਲੇ ਬੜਾ ਹੀ ਰੋਏ, ਜਗ ਹੱਸਿਆ। ਪਰ ਜਦੋਂ ਅਸੀਂ ਪਿਆਰਿਓ ਕਰਨੀ ਕਮਾ ਕੇ ਜਾਵਾਂਗੇ, ਆਪਣੇ ਮਾਲਕ ਦੇ ਬਚਨਾਂ ਦੇ ਉੱਤੇ ਪਹਿਰਾ ਦੇ ਕੇ ਇਹ ਜ਼ਿੰਦਗੀ ਨੂੰ ਜੀ ਕੇ ਜਾਵਾਂਗੇ ਨਾ, ਫਿਰ ਹੋਏਗਾ ਪਤਾ ਕਿ ਅਸੀਂ ਹੱਸਦੇ ਜਾਵਾਂਗੇ ਤੇ ਦੁਨੀਆ ਪਿੱਛੇ ਰੋਂਦੀ ਰਹਿ ਜਾਏਗੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਸਾਵਾਂ ਤੇ ਨਾਮ ਦੇ ਵਿੱਚ ਜਿਹੜੀ ਯਾਤਰਾ ਹੈ ਨਾ, ਇਹਨੂੰ ਜ਼ਿੰਦਗੀ ਕਿਹਾ ਜਾਂਦਾ ਹੈ। ਤੇ ਇਹ ਜ਼ਿੰਦਗੀ ਕਿਸੇ ਆਮ ਬੰਦੇ ਦੇ ਪ੍ਰਭਾਵ ਹੇਠਾਂ ਨਾ ਜੀਵੋ। ਇਹ ਜ਼ਿੰਦਗੀ ਜਿਉਣੀ ਹੈ ਆਪਣੇ ਸੁਭਾਅ ਮੁਤਾਬਕ, ਤੇ ਉਹ ਸੁਭਾਅ ਜਿਹੜਾ ਹੈ ਨਾ, ਉਹ ਮਾਲਕ ਪਿਤਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੋਵੇ। ਬਸ ਉਸ ਹਿਸਾਬ ਨਾਲ ਜ਼ਿੰਦਗੀ ਜੀਵੋ। ਫਿਰ ਹੋਏਗਾ ਕਿ ਜਦੋਂ ਜਾਓਗੇ ਤੁਸੀਂ ਤੇ ਹੱਸਦੇ ਜਾਓਗੇ, ਦੁਨੀਆ ਮਗਰ ਫਿਰ ਰੋਂਦੀ ਰਹਿ ਜਾਏਗੀ। ਤੇ ਕਈ ਪ੍ਰੇਮ ਵਾਲੇ ਇਹ ਅਰਦਾਸਾਂ ਵੀ ਕਰਨਗੇ, ਦਾਤਿਆ ਅਸੀਂ ਇਹ ਨਹੀਂ ਕਹਿੰਦੇ ਕਿ ਇਹੋ ਜਿਹੀਆਂ ਰੂਹਾਂ ਨੂੰ ਬੁਲਾ ਨਾ। ਲੋਕ ਅਰਦਾਸਾਂ ਇਹ ਕਰਨਗੇ, ਜੇ ਬਾਬਾ ਇਹੋ ਜਿਹੀਆਂ ਰੂਹਾਂ ਨੂੰ ਬੁਲਾਉਣਾ ਹੈ ਨਾ, ਤੇ ਸਮੇਂ ਸਿਰ ਇਹੋ ਜਿਹੀਆਂ ਰੂਹਾਂ ਨੂੰ ਜੋੜਨ ਵਾਸਤੇ ਧਰਤੀ ਤੇ ਭੇਜੀ ਵੀ ਜਾਇਆ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਪਿਆਰੀ ਹੈ, ਔਰ ਇਹ ਸਾਡੀ ਕਈਆਂ ਦੀ ਫਿਤਰਤ ਹੈ। ਇਨਸਾਨ ਪਹਿਲੇ ਨਾ ਭਿਖਾਰੀ ਬਣ ਕੇ ਭਗਵਾਨ ਦੇ ਅੱਗੇ ਹੱਥ ਜੋੜ ਕੇ ਕੁਝ ਮੰਗਦਾ ਹੈ। ਅਸੀਂ ਵੀ ਗੁਰਦੁਆਰੇ ਜਾਂਦੇ ਹਾਂ, ਮੰਗਤੇ ਬਣ ਕੇ ਜਾਂਦੇ ਹਾਂ, ਦਾਤਾ ਜੀ ਆਹ ਚੀਜ਼ ਦਿਓ, ਆਹ ਕਿਰਪਾ ਕਰੋ, ਆਹ ਬਖਸ਼ਿਸ਼ ਕਰੋ, ਮੰਗਦੇ ਹਾਂ। ਚਲੋ ਬਾਪੂ ਕੋਲੋਂ ਨਹੀਂ ਮੰਗਣਾ, ਹੋਰ ਕਿਹਦੇ ਕੋਲੋਂ ਮੰਗਣਾ? ਪਰ ਇਨਸਾਨ ਦੇ ਵਿੱਚ ਇੱਕ ਕਮੀ ਹੈ ਬੜੀ ਵੱਡੀ। ਜਦੋਂ ਜਾਂਦਾ ਹੈ ਨਾ ਆਪਣੇ ਮਾਲਕ ਦੇ ਕੋਲ, ਪਹਿਲੇ ਜਦੋਂ ਗਿਆ ਭਿਖਾਰੀ ਬਣ ਕੇ ਗਿਆ, ਹੱਥ ਜੋੜ ਕੇ ਦਾਤਾਂ ਮੰਗਦਾ ਹੈ, ਤੇ ਫਿਰ ਹੰਕਾਰ ਦੇ ਵਿੱਚ ਉਸੇ ਹੀ ਪਰਮੇਸ਼ਰ ਦੇ ਅਸਥਾਨ ਤੇ ਕੋਈ ਚੀਜ਼ ਦਾਨ ਕਰਕੇ ਥੱਲੇ ਆਪਣਾ ਨਾਮ ਲਿਖਵਾ ਦਿੰਦਾ ਕਿ ਇਹ ਮੈਂ ਦਿੱਤਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸੱਚੀ ਗੱਲ ਹੈ ਨਾ। ਵੇਖੋ, ਜੋ ਪਹਿਲੇ ਮੰਗਤਾ ਸੀ, ਲਿੱਤਾ ਵੀ ਪਰਮੇਸ਼ਰ ਦੇ ਕੋਲੋਂ, ਮੰਗ ਕੇ ਲਿਆ, ਤੇ ਜਦੋਂ ਉਸੇ ਦਰ ਦੇ ਉੱਤੇ ਕੁਝ ਦੇਣ ਦੀ ਵਾਰੀ ਆਈ, ਉਸ ਵੇਲੇ ਦਾਤਾ ਬਣ ਗਿਆ। ਫਿਰ ਗੱਲ ਤੇ ਇਹਨਾਂ ਨਾ ਬਣੀ।
ਉਹ ਭੋਲਿਆ, ਜੇ ਕਿਤੇ ਕਿਸੇ ਗੁਰੂ ਘਰ ਦੇ ਵਿੱਚ ਜਾਂ ਕਿਸੇ ਧਾਰਮਿਕ ਸਥਾਨ ਤੇ, ਕਿਸੇ ਮੰਦਿਰ ਦੇ ਵਿੱਚ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਤੂੰ ਕੁਝ ਦੇ ਰਿਹਾ ਹੈ ਨਾ, ਤੇ ਕੋਸ਼ਿਸ਼ ਕਰ ਛੁਪਾ ਕੇ ਦੇ, ਛੁਪਾ ਕੇ। ਇਹ ਨਹੀਂ ਪੂਰੀ ਡਿਟੇਲ ਨਾਲ ਆਪਣੇ ਨਾਮ ਲਿਖਵਾ ਕੇ ਕਿ ਆ ਮੈਂ ਸੇਵਾ ਕੀਤੀ ਹੈ। ਨਹੀਂ ਭਾਈ, ਇੱਕ ਗੁਰਮੁਖ ਪਿਆਰੇ ਨੇ ਮੈਨੂੰ ਬਚਨ ਸੁਣਾਇਆ, ਕਹਿੰਦੇ ਗੁਰੂ ਰਾਮਦਾਸ ਬਾਪੂ ਦਾ ਦਰ ਇਹੋ ਜਿਹਾ ਦਰ ਏ ਜਿੱਥੇ ਆ ਕੇ ਕਾਲੇ ਕਾਂ ਵੀ ਚਿੱਟੇ ਹੰਸ ਬਣਦੇ ਨੇ। ਮਨਾਂ ਦੇ ਅੰਦਰ ਤਬਦੀਲੀ ਆ ਜਾਂਦੀ। ਜਿਹੜੇ ਕਾਲੇ ਕਾਵਾਂ ਵਰਗੇ ਮਨਾਂ ਵਾਲੇ ਲੋਕ ਵੀ ਨੇ ਨਾ, ਉਹ ਵੀ ਚਿੱਟੇ ਹੰਸ ਬਣ ਕੇ ਨਿਕਲਦੇ ਨੇ ਇੱਥੋਂ। ਹਰ ਪੱਖ ਤੋਂ ਇਹ ਚੀਜ਼ ਲੈ ਲਓ, ਹਰ ਪੱਖ ਤੋਂ। ਜੇ ਕੋਈ ਰੋਗੀ ਵੀ ਆ ਜਾਂਦਾ ਨਾ ਉਸ ਦਰ ਦੇ ਉੱਤੇ, ਗੁਰੂ ਰਾਮਦਾਸ ਉਹਨੂੰ ਵੀ ਨਿਰੋਗ ਕਰਕੇ ਤੋਰਦੇ ਨੇ, ਨਿਰੋਗ ਕਰਕੇ, ਹਰ ਤਰ੍ਹਾਂ ਦੀ ਬਖਸ਼ਿਸ਼ ਦੇ ਕੇ ਤੋਰਦੇ ਨੇ। ਮੈਨੂੰ ਇੱਕ ਗੁਰਮੁਖਾਂ ਨੇ ਬਚਨ ਸੁਣਾਇਆ, ਗੁਰਮੁਖ ਪਿਆਰੇ ਨੇ, ਕਹਿੰਦੇ ਜੀ ਗੁਰੂ ਰਾਮਦਾਸ ਦਾ ਦਰ, ਜਿਸ ਦਰ ਦੇ ਉੱਤੇ ਜਾ ਕੇ ਕਾਲੇ ਕਾਂ ਵੀ ਚਿੱਟੇ ਹੰਸ ਬਣਦੇ ਨੇ। ਪਰ ਅਫਸੋਸ, ਕਈ ਲੋਕਾਂ ਨੇ ਗੁਰੂ ਰਾਮਦਾਸ ਦੇ ਇਹ ਸੋਹਣੇ ਦਰ ਨੂੰ ਵੀ ਕਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਨਾਮ ਲਿਖਵਾਉਂਦੇ ਨੇ ਜੀ, ਆਹ ਸੇਵਾ ਮੈਂ ਕੀਤੀ, ਤੇ ਨਾਮ ਵੀ ਪੂਰੀ ਡਿਟੇਲ, ਮੇਰਾ ਨਾਮ ਆ, ਪੁੱਤਰ ਫਲਾਣਾ, ਫਲਾਣੇ ਇਲਾਕੇ ਦਾ ਰਹਿਣ ਵਾਲਾ, ਮੋਬਾਈਲ ਨੰਬਰ ਆ, ਪੂਰੀ ਡਿਟੇਲ ਲਿਖਵਾਉਣਗੇ ਕਿ ਲੋਕਾਂ ਨੂੰ ਪਤਾ ਚੱਲ ਜਾਵੇ ਕਿ ਇਹ ਮੈਂ ਹੀ ਕੀਤੀ, ਕੋਈ ਹੋਰ ਦੂਜਾ ਨਹੀਂ ਮੇਰੇ ਨਾਮ ਦਾ। ਇਦਾਂ ਨਹੀਂ ਪਿਆਰਿਓ, ਜਿਸ ਦਾਤੇ ਕੋਲੋਂ ਸਭ ਕੁਝ ਲਿਆ ਹੈ ਨਾ, ਜੇ ਉਹਦੇ ਦਿੱਤੇ ਵਿੱਚੋਂ ਕੁਝ ਉਹਦੇ ਦਰ ਦੇ ਉੱਤੇ ਤੂੰ ਹਾਜ਼ਰੀ ਲਵਾ ਰਿਹਾ, ਫਿਰ ਛੁਪਾ ਕੇ ਹਾਜ਼ਰੀ ਲਵਾ। ਇੱਕ ਹੱਥ ਦਾਨ ਕਰੇ ਤੇ ਦੂਜੇ ਨੂੰ ਪਤਾ ਵੀ ਨਾ ਲੱਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਹੱਥ ਦਾਨ ਕਰੇ, ਦੂਜੇ ਨੂੰ ਪਤਾ ਵੀ ਨਾ ਲੱਗੇ। ਗੱਲ ਤੇ ਤਾਂ ਬਣੇਗੀ, ਜਿਹੜੇ ਬੀਜ ਮਿੱਟੀ ਦੇ ਉੱਤੇ ਰਹਿ ਜਾਂਦੇ ਨਾ, ਉਹਨਾਂ ਬੀਜਾਂ ਨੂੰ ਪੰਛੀ ਉਡਾ ਕੇ ਲੈ ਜਾਂਦੇ ਨੇ। ਬੀਜ ਤੇ ਪ੍ਰਫੁੱਲਤ ਉਹੋ ਹੀ ਹੁੰਦੇ ਨੇ ਜਿਹੜੇ ਧਰਤੀ ਦੇ ਹੇਠਾਂ ਦੱਬੇ ਗਏ। ਪਿਆਰਿਆ, ਜੇ ਉਹਦੇ ਦਿੱਤੇ ਚੋਂ ਕੋਈ ਦਾਨ ਦੇ ਰਿਹਾ ਨਾ, ਤੇ ਨਾਮ ਨਾ ਲਿਖਵਾ, ਛੁਪਾ ਕੇ ਦਾਨ ਕਰ, ਤੇ ਨਾਲ ਸ਼ੁਕਰਾਨਾ ਕਰ, ਦਾਤਿਆ ਤੇਰਾ ਸ਼ੁਕਰ ਏ, ਤੂੰ ਮੈਂ ਗਰੀਬ ਨੂੰ ਇਸ ਜੋਗਾ ਬਣਾ ਦਿੱਤਾ ਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ 518 519 ਅੰਗ ਦੇ ਉੱਤੇ ਦਰਜ ਸ਼ਬਦ, ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਆਓ ਇਹ ਸ਼ਬਦ ਦਾ ਗਾਇਨ ਰਲ ਮਿਲ ਕੇ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਮੇਰੇ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਹੋ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ।
जिस दे होवे वल, जिस दे होवे वल, ओ जिस दे होवे वल, सो कदे ना हारता। जिस दे होवे वल, सो कदे ना हारता। जिस दे होवे वल, जिस दे होवे वल, ओ जिस दे होवे वल, जिस दे होवे वल, सो कदे ना हारता। सो कदे ना हारता। हो जिस दे होवे वल, सो कदे ना हारता। जिस दे होवे वल, सो कदे ना हारता। गुरु रामदास जी, सारे आखन जी, धन बाबा। नित जपिए सांस की रास, नाव परवर दिगारदा। नित जपिए सांस की रास, नाव परवर दिगारदा। नाव परवर दिगारदा। नाव परवर दिगारदा। जिस दे होवे वल, सो कदे ना हारता। बोलो जिस दे होवे वल, सो कदे ना हारता। 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 जिस दे होवे वल, सो कदे ना हारता। जिस दे होवे वल, सो कदे ना हारता।
नित जपिए सास के रास, नाव परव दिगारदा। जिसनो करे रहाम, तिसना विसारदा। जिसनो करे रहाम, तिसना विसारदा। तिसना विसारदा। तिसना विसारदा। जिस दे होवे वल सो कदे ना हारदा। जिस दे होवे मन सुख देना हारदा। सब किछ जाने जान, बुझ विचारदा। बुझ विचारदा। बुझ विचारदा। जिस दे होवे वल सुख देना हारदा। गुरु रामदास जी। जिस दे होवे वल सुख देना हारदा।
जिस दे होवे बल सुख देना हारदा सारे जिस दे होवे बल सुख देना हारदा खंडे वालिया जिस दे होवे बल सुख देना हारदा करो कृपा जिस दे होवे बल सुख देना हारदा जिस दे होवे बल जिस दे होवे बल जिस दे होवे बल जिस दे होवे बल सुख देना हारदा सुख देना हारदा
दे होवे वल, जिस दे होवे वल, सो कदे ना हारदा, सो कदे ना हारदा। जिस दे होवे वल, 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 सो कदे ना हारदा। धन गुरु रामदास जी, धन गुरु रामदास जी, धन गुरु रामदास जी, धन गुरु रामदास जी। बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी। वाहिगुरु 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 जिस दे होवे वल, सो कदे ना हारदा। जिस दे होवे वल, सो कदे ना हारदा। धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो न जी धन बाबा दीप सिंह जी। ਵੇਖੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੱਲ ਹੋਣ, ਫਿਰ ਅੰਦਰੋਂ ਜਮਾਂ ਦਾ ਭੈ ਵੀ ਮੁੱਕ ਜਾਂਦਾ ਹੈ।
ਗੁਰੂ ਰਾਮਦਾਸ ਪਿਤਾ ਜੀ ਵੱਲ ਹੋਣ ਪਿਆਰਿਓ, ਲੱਖਾਂ ਬਾਹਾਂ ਵੀ ਬੰਦੇ ਦਾ ਵਾਲ ਵਿੰਗਾ ਨਹੀਂ ਕਰ ਸਕਦੀਆਂ। ਗੁਰੂ ਰਾਮਦਾਸ ਵੱਲ ਹੋਣ, ਇਸ ਲੋਕ ਵਿੱਚ ਹੀ ਨਹੀਂ ਪਰ ਲੋਕ ਵਿੱਚ ਵੀ ਕੋਈ ਬੰਦੇ ਦੀ ਪਿੱਠ ਨਹੀਂ ਲਾ ਸਕਦਾ। ਗੁਰੂ ਰਾਮਦਾਸ ਵੱਲ ਹੋਣ ਪਿਆਰਿਓ, ਫਿਰ ਬੰਦਾ ਜਿੱਧਰ ਵੀ ਜਾਵੇ ਉਹਦੇ ਹਰ ਕਾਰਜ ਨੂੰ ਆਪ ਗੁਰੂ ਰਾਮਦਾਸ ਨੇਪਰੇ ਚੜ੍ਹਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਗੁਰੂ ਵੱਲ ਹੋਵੇ ਸਾਰੀਆਂ ਬਖਸ਼ਿਸ਼ਾਂ ਨੇ, ਗੁਰੂ ਵੱਲ ਹੋਵੇ ਕੋਈ ਪਿੱਠ ਨਹੀਂ ਲਾ ਸਕਦਾ, ਗੁਰੂ ਵੱਲ ਹੋਵੇ ਪਿਆਰਿਓ ਲੋਕ ਪਰਲੋਕ ਦੇ ਸੁੱਖ ਝੋਲੀ ਪੈ ਜਾਂਦੇ ਨੇ। ਪਰ ਇੱਕ ਸਵਾਲ ਪੈਦਾ ਹੁੰਦਾ, ਗੁਰੂ ਵੱਲ ਹੋਵੇ ਕਿਵੇਂ? ਜੇ ਚਾਹੁੰਦੇ ਹੋ ਨਾ ਗੁਰੂ ਰਾਮਦਾਸ ਵੱਲ ਹੋ ਜਾਣ, ਤੇ ਇਹ ਪਹਿਲੀ ਜੁਗਤ ਜੇ ਗੁਰੂ ਜੀ ਨੂੰ ਵੱਲ ਕਰਨ ਦੀ, ਗੁਰੂ ਜੀ ਦੀ ਖੁਸ਼ੀ ਲੈਣ ਦੀ ਪਹਿਲੀ ਜੁਗਤੀ ਪਤਾ ਕਿਹੜੀ? ਜੇ ਚਾਹੁੰਦੇ ਹੋ ਗੁਰੂ ਰਾਮਦਾਸ ਪਿਤਾ ਸਾਡੇ ਤੁਹਾਡੇ ਸਾਰਿਆਂ ਦੇ ਵੱਲ ਹੋਣ, ਤੇ ਪਿਆਰਿਓ ਕਦੀ ਵੀ ਜ਼ਿੰਦਗੀ ਦੇ ਵਿੱਚ ਸ਼ਿਕਾਇਤੀ ਜੀਵਨ ਨਾ ਬਣਾਇਓ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਦੋ ਤਰ੍ਹਾਂ ਦਾ ਜੀਵਨ ਹੁੰਦਾ, ਇੱਕ ਹੁੰਦਾ ਧੰਨਵਾਦੀ ਜੀਵਨ, ਇੱਕ ਹੁੰਦਾ ਸ਼ਿਕਾਇਤੀ ਜੀਵਨ। ਜੇ ਬਣਾਉਣਾ ਹੈ ਨਾ ਤੇ ਧੰਨਵਾਦੀ ਜੀਵਨ ਬਣਾਇਓ, ਸ਼ਿਕਾਇਤੀ ਜੀਵਨ ਨਾ ਬਣਾਇਓ। ਜਿਹੜਾ ਬੰਦਾ ਹਰ ਵੇਲੇ ਸ਼ਿਕਾਇਤਾਂ ਹੀ ਕਰਦਾ ਰਹਿੰਦਾ ਹੈ ਨਾ, ਮੈਨੂੰ ਮਿਲਿਆ ਕੀ ਹੈ? ਮੈਨੂੰ ਤੇ ਕੁਝ ਵੀ ਮਿਲਿਆ ਨਹੀਂ, ਮੈਨੂੰ ਦਿੱਤਾ ਕੀ ਹੈ ਪਰਮੇਸ਼ਰ ਨੇ? ਜਿਹੜਾ ਹਰ ਵੇਲੇ ਸ਼ਿਕਾਇਤਾਂ ਕਰਦਾ ਰਹਿੰਦਾ ਹੈ ਨਾ, ਉਹਦੇ ਵੱਲ ਕਦੀ ਵੀ ਗੁਰੂ ਪਿਤਾ ਨਹੀਂ ਹੁੰਦੇ। ਧੰਨਵਾਦੀ ਜੀਵਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨਵਾਦੀ ਜੀਵਨ ਬਣਾਈਏ, ਧੰਨਵਾਦੀ ਜੀਵਨ। ਹਰ ਕੰਮ ਦੇ ਵਿੱਚ ਉਹਦਾ ਸ਼ੁਕਰਾਨਾ ਕਰੀਏ, ਉਹਦਾ ਧੰਨਵਾਦ ਕਰੀਏ ਹਰ ਕੰਮ ਦੇ ਵਿੱਚ। ਮਹਾਂਪੁਰਖ ਇੱਕ ਸਮਝਾਉਣ ਦੇ ਲਈ ਦ੍ਰਿਸ਼ਟਾਂਤ ਦਿੰਦੇ ਸੀ, ਕਹਿੰਦੇ ਇੱਕ ਨਗਰ ਦੇ ਵਿੱਚ ਤੇਲੀ ਸੀ, ਤੇਲੀ ਬਲਦਾਂ ਦੀ ਮਦਦ ਦੇ ਨਾਲ ਉਹਨੇ ਤੇਲ ਕੱਢਣਾ ਫਿਰ ਵੇਚਣਾ। ਕਹਿੰਦੇ ਉਹ ਤੇਲੀ ਦਾ ਜਿਹੜਾ ਜੀਵਨ ਸੀ ਨਾ, ਬੜਾ ਹੀ ਧੰਨਵਾਦੀ ਜੀਵਨ, ਹਰ ਵੇਲੇ ਸ਼ੁਕਰਾਨੇ ਕਰਦੇ ਰਹਿਣਾ। ਰੱਬਾ ਤੇਰਾ ਸ਼ੁਕਰ ਏ, ਤੂੰ ਮੇਰੀ ਆ ਰੋਜ਼ੀ ਰੋਟੀ ਦਾ ਜ਼ਰੀਆ ਬਣਾ ਦਿੱਤਾ ਹੈ, ਮੇਰੇ ਬੱਚਿਆਂ ਨੂੰ ਰੋਟੀ ਮਿਲਦੀ ਏ, ਬੜੀ ਸੋਹਣੀ ਤੂੰ ਮੈਨੂੰ ਕਿਰਤ ਦਿੱਤੀ ਹੋਈ ਏ, ਬੜੀ ਕਿਰਪਾ ਤੂੰ ਮੇਰੇ ਤੇ ਕੀਤੀ। ਹਰ ਵੇਲੇ ਸ਼ੁਕਰਾਨਾ। ਜੇ ਉਹਦੀ ਦੁਕਾਨ ਤੇ ਕਿਸੇ ਗਾਹਕ ਨੇ ਵੀ ਆਉਣਾ ਨਾ, ਉਹਨੂੰ ਵੀ ਹਰ ਵੇਲੇ ਰੱਬ ਦੀਆਂ ਗੱਲਾਂ ਸੁਣਾਉਣੀਆਂ, ਹਰ ਵੇਲੇ ਸ਼ੁਕਰਾਨਾ ਹੀ। ਤੇ ਇਹਦੇ ਗੁਆਂਢ ਦੇ ਵਿੱਚ ਇੱਕ ਧੋਬੀ ਸੀ, ਉਹਨੇ ਲੋਕਾਂ ਦੇ ਕੱਪੜੇ ਧੋਣੇ ਤੇ ਆਪਣੇ ਗਧੇ ਤੇ ਰੱਖ ਕੇ ਕੱਪੜੇ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਉਣੇ। ਇਦਾਂ ਹੀ ਲਿਆਉਂਦਾ ਕੱਪੜੇ ਗਧੇ ਤੇ ਰੱਖ ਕੇ ਤੇ ਇਦਾਂ ਹੀ ਪਹੁੰਚਾਉਂਦਾ। ਪਰ ਉਹਦਾ ਜਿਹੜਾ ਜੀਵਨ ਸੀ ਨਾ, ਸ਼ਿਕਾਇਤੀ ਜੀਵਨ। ਹਰ ਵੇਲੇ ਰੱਬ ਨੂੰ ਤਾਨੇ ਮਿਹਣੇ ਦਿੰਦੇ ਰਹਿਣਾ, ਰੱਬਾ ਤੂੰ ਮੈਨੂੰ ਦਿੱਤਾ ਕੀ ਹੈ? ਇੱਕ ਮੇਰੀ ਬੇਨਤੀ ਹੈ, ਜਿਹੜਾ ਬੰਦਾ ਹਰ ਵੇਲੇ ਤਾਨੇ ਮਿਹਣੇ ਦਿੰਦਾ ਹੈ ਨਾ, ਮੈਨੂੰ ਮਿਲਿਆ ਕੀ ਹੈ? ਸੱਚੀ ਗੱਲ ਹੈ, ਉਹਦੀ ਫਿਰ ਜਿਹੜੀ ਕਿਸਮਤ ਹੈ ਨਾ, ਉਹ ਵੀ ਉਹਦੇ ਕੋਲ ਰੁੱਸਣ ਲੱਗ ਪੈਂਦੀ ਹੈ ਕਿ ਇਹ ਤੇ ਹਰ ਵੇਲੇ ਕੋਸਦਾ ਹੀ ਰਹਿੰਦਾ ਰੱਬ ਨੂੰ। ਜਿੰਨੇ ਭਾਗ ਬਣਾਏ ਨੇ ਇਹ ਤੇ ਉਹਨੂੰ ਨਹੀਂ ਛੱਡਦਾ ਹੈ ਜੀ, ਹਰ ਵੇਲੇ ਕੋਸਦਾ ਹੀ ਰਹਿੰਦਾ ਹੈ। ਫਿਰ ਉਹ ਬੰਦਾ ਖਾਲੀ ਦਾ ਖਾਲੀ ਰਹਿ ਜਾਂਦਾ ਹੈ। ਇਹ ਧੋਬੀ ਨੇ ਹਰ ਵੇਲੇ ਹੀ ਰੱਬ ਨੂੰ ਉਲਾਂਭੇ ਦੇਣੇ, ਹਰ ਵੇਲੇ ਤਾਨੇ ਮਿਹਣੇ ਦੇਣੇ, ਮੈਨੂੰ ਮਿਲਿਆ ਕੀ? ਤੇ ਇਹਦੇ ਅੰਦਰ ਨਾ ਜਿੱਥੇ ਰੱਬ ਦੇ ਪ੍ਰਤੀ ਸ਼ਿਕਾਇਤ ਹੈ, ਉੱਥੇ ਇੱਕ ਹੋਰ ਦੁੱਖ ਲੱਗ ਗਿਆ। ਪਤਾ ਕੀ? ਈਰਖਾ। ਈਰਖਾ ਇੰਨੀ ਵੱਧ ਗਈ, ਦੂਜੇ ਦਾ ਸੁੱਖ ਇੰਨਾ ਇਹਨੇ ਆਪਣੇ ਅੰਦਰ ਦੁੱਖ ਬਣਾ ਲਿਆ, ਹੱਦਾਂ ਟਪਾ ਦਿੱਤੀਆਂ। ਆਪਣੇ ਗੁਆਂਢੀ ਵੱਲ ਵੇਖਦਾ, ਉਹ ਹਰ ਵੇਲੇ ਮੁਸਕਰਾਉਂਦਾ ਰਹਿੰਦਾ ਹੈ, ਹਰ ਵੇਲੇ ਹੀ ਸ਼ੁਕਰਾਨਾ ਕਰਦਾ ਰਹਿੰਦਾ, ਹਰ ਵੇਲੇ ਪਰਮੇਸ਼ਰ ਦੀ ਰਜ਼ਾ ਵਿੱਚ ਰਾਜੀ ਰਹਿੰਦਾ। ਉਹਦੇ ਸੁੱਖ ਨੂੰ ਇਹਨੇ ਦੁੱਖ ਬਣਾ ਲਿਆ ਤੇ ਅਰਦਾਸਾਂ ਪਤਾ ਕੀ ਕਰਦਾ? ਕਹਿੰਦਾ ਰੱਬਾ ਗੁਆਂਢੀ ਦਾ ਸੁੱਖ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ, ਇਹ ਹਰ ਵੇਲੇ ਹੱਸਦਾ ਰਹਿੰਦਾ, ਇਹਦਾ ਪਰਿਵਾਰ ਵੀ ਬੜਾ ਵਧੀਆ, ਇਹਦਾ ਸੁੱਖ ਮੇਰੇ ਕੋਲੋਂ ਵੇਖਿਆ ਨਹੀਂ ਜਾਂਦਾ। ਤੇ ਤੂੰ ਇਉਂ ਕਰ, ਇਹਦਾ ਜਿਹੜਾ ਬਲਦ ਹੈ ਨਾ, ਉਹ ਬਲਦ ਮਰ ਜਾਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਈਰਖਾ ਦੇ ਕਰਕੇ ਇਹਨੇ ਉਲਟੀ ਅਰਦਾਸ ਕਰਨੀ ਸ਼ੁਰੂ ਕਰਤੀ। ਆਮ ਤੌਰ ਤੇ ਕਿਹਾ ਜਾਂਦਾ ਨਾ, ਜਿਹੜੇ ਦੂਜਿਆਂ ਦੇ ਲਈ ਟੋਆ ਪੱਟਦੇ ਨੇ, ਇੱਕ ਦਿਨ ਆਪ ਹੀ ਡਿੱਗਦੇ ਨੇ ਵਿੱਚ।
ਰੋਜ਼ ਅਰਦਾਸਾਂ ਕਰਦਾ, ਈਰਖਾ ਦਾ ਬੱਝਾ ਹੋਇਆ। ਇਹ ਈਰਖਾ ਦੀ ਬਿਮਾਰੀ ਬੜੀ ਭੈੜੀ ਹੁੰਦੀ ਹੈ। ਜੇ ਅਸੀਂ ਰੋਜ਼ ਸੰਗਤ ਕਰਦੇ ਆ ਨਾ, ਮੇਰੀ ਬੇਨਤੀ, ਇਹ ਈਰਖਾ ਦੀ ਬਿਮਾਰੀ ਨੂੰ ਆਪਣੇ ਅੰਦਰੋਂ ਕੱਢਿਓ। ਜੇ ਕੋਈ ਅੱਗੇ ਵੱਧਦਾ ਹੈ ਨਾ, ਉਹਦੇ ਅੱਗੇ ਵਧਣ ਨੂੰ ਆਪਣਾ ਦੁੱਖ ਨਾ ਬਣਾਓ। ਜੇ ਕੋਈ ਗੁਣਾਂ ਵਿੱਚ ਅੱਗੇ ਵੱਧ ਰਿਹਾ, ਕਿਸੇ ਦੀ ਸੋਭਾ ਹੋ ਰਹੀ ਹੈ, ਵਡਿਆਈ ਹੋ ਰਹੀ ਹੈ, ਗਾਂ ਵੱਧ ਰਿਹਾ, ਅਰਦਾਸ ਕਰਨੀ ਸ਼ੁਰੂ ਕਰ ਦਿਓ। ਇੱਕ ਪਾਠ ਜਪਜੀ ਸਾਹਿਬ ਦਾ ਵਧਾ ਕੇ, ਇੱਕ ਪਾਠ ਚੌਪਈ ਸਾਹਿਬ ਦਾ ਵਧਾ ਕੇ ਅਰਦਾਸ ਕਰੋ, ਦਾਤਿਆ ਇਹਨੂੰ ਹੋਰ ਵਧਾ, ਇਹਨੂੰ ਹੋਰ ਭਾਗ ਲਾ ਤੇ ਇਹਦੇ ਪੈਰਾਂ ਪਿੱਛੇ ਮੈਨੂੰ ਵੀ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਸੇ ਦੀ ਵੱਡੀ ਚੀਜ਼ ਵੱਲ ਵੇਖ ਕੇ ਆਪਣੇ ਅੰਦਰ ਈਰਖਾ ਨਾ ਲਿਆਓ। ਕਿਸੇ ਦੇ ਗੁਨਾਹ ਵੱਲ ਵੇਖ ਕੇ ਆਪਣੇ ਅੰਦਰ ਈਰਖਾ ਨਾ ਲਿਆਓ। ਕਿਸੇ ਦੇ ਸੁੱਖ ਵੱਲ ਵੇਖ ਕੇ ਆਪ ਦੁਖੀ ਨਾ ਹੋਵੋ। ਜਦੋਂ ਅਸੀਂ ਕਿਸੇ ਦੂਜੇ ਦੇ ਸੁੱਖ ਨੂੰ ਆਪਣਾ ਦੁੱਖ ਬਣਾ ਲਾਂਗੇ ਨਾ, ਸੱਚੀ ਗੱਲ ਹੈ ਪਿਆਰਿਓ, ਕਦੀ ਵੀ ਪਰਮੇਸ਼ਰ ਸਾਡੇ ਵੱਲ ਫਿਰ ਹੋ ਹੀ ਨਹੀਂ ਸਕਦਾ। ਸਾਨੂੰ ਤੇ ਸਿਖਾਇਆ ਪਤਾ ਕੀ ਹੈ ਮਹਾਰਾਜ ਨੇ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਮਹਾਰਾਜ ਨੇ ਆ ਸਿਖਾਇਆ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਜਿਹੜਾ ਧੋਬੀ ਏ, ਇਹਨੇ ਆਪਣੇ ਗਵਾਂਢੀ ਦੇ ਸੁੱਖ ਨੂੰ ਦੁੱਖ ਬਣਾ ਲਿਆ। ਈਰਖਾ ਵਸ ਹੋ ਕੇ ਰੋਜ਼ ਅਰਦਾਸਾਂ ਕਰਦਾ, ਦਾਤਿਆ ਕਿਰਪਾ ਕਰ ਇਹਦਾ ਬਲਦੀ ਮਰ ਜਾਵੇ। ਪਰ ਹੋਇਆ ਪਤਾ ਕੀ, ਕੁਝ ਦਿਨਾਂ ਦੇ ਬਾਅਦ ਇਹਦਾ ਜਿਹੜਾ ਗਧਾ ਸੀ ਨਾ, ਉਹ ਮਰ ਗਿਆ। ਵੇਖੋ, ਅਜੇ ਵੀ ਅਕਲ ਨਹੀਂ ਆਈ। ਅਜੇ ਵੀ ਪਤਾ ਕੀ ਕਹਿੰਦਾ ਪਰਮੇਸ਼ਰ ਨੂੰ? ਕਹਿੰਦਾ, ਰੱਬਾ ਮੈਂ ਤੇ ਰੋਜ਼ ਕਹਿਣਾ ਸਾਂ ਗਵਾਂਢੀ ਦਾ ਬਲਦ ਮਰੇ, ਤੇ ਮੈਂ ਸੁਣਿਆ ਤੈਨੂੰ ਕਦੀ ਭੁਲੇਖਾ ਨਹੀਂ ਲੱਗਦਾ। ਇਹ ਮੈਨੂੰ ਸਮਝ ਨਹੀਂ ਆ ਰਹੀ, ਤੈਨੂੰ ਬਲਦ ਤੇ ਗਧੇ ਦੇ ਵਿੱਚ ਫਰਕ ਨਹੀਂ ਨਜ਼ਰ ਆਇਆ? ਮਾਰਨਾ ਤੇ ਉਹਦਾ ਬਲਦ ਸੀ, ਮਰ ਮੇਰਾ ਗਧਾ ਗਿਆ। ਅਜੇ ਵੀ ਵੇਖੋ, ਅਣਜਾਣ ਪੁਣੇ ਦੇ ਕਰਕੇ ਫਿਰ ਤਾਨੇ ਹੀ ਦੇਈ ਜਾਂਦਾ। ਤੇ ਜਿੱਥੇ ਉਹਦਾ ਜੀਵਨ ਸੀ ਉੱਥੇ ਦਾ ਉੱਥੇ ਰਹਿ ਗਿਆ। ਪਰ ਜਿਹੜਾ ਇਹ ਸ਼ੁਕਰਾਨੇ ਕਰਨ ਵਾਲਾ, ਹਰ ਵੇਲੇ ਪਰਮੇਸ਼ਰ ਦੀ ਰਜ਼ਾ ਵਿੱਚ ਰਹਿਣ ਵਾਲਾ, ਹਰ ਵੇਲੇ ਮੁਸਕਰਾਉਣ ਵਾਲਾ, ਜਿਹੜਾ ਪਿਆਰਿਓ ਇਹ ਤੇਲੀ ਹੈ ਨਾ, ਇਹ ਦਿਨੋਂ ਦਿਨ ਅਗਾਂਹ ਵੱਧਦਾ ਗਿਆ, ਦਿਨੋਂ ਦਿਨ ਅਗਾਂਹ ਵੱਧਦਾ ਗਿਆ। ਪਰਮੇਸ਼ਰ ਦੀ ਨਿੱਧਾ ਪ੍ਰਤੀ ਇਹਦੇ ਤੇ ਕਿਰਪਾ ਹੋਰ ਵਧਣ ਲੱਗ ਪਈ। ਬਸ ਆਹ ਕੁੰਡੀ ਏ। ਇਹ ਮੇਰੀ ਬੇਨਤੀ, ਜੇ ਚਾਹੁੰਦੇ ਹੋ ਨਾ ਗੁਰੂ ਜੀ ਵੱਲ, ਹੁਣ ਸ਼ਿਕਾਇਤੀ ਜੀਵਨ ਨਾ ਬਣਾਓ, ਧੰਨਵਾਦੀ ਜੀਵਨ ਬਣਾਓ। ਜਿੱਥੇ ਵੀ ਬਹਿੰਦੇ ਹੋ ਨਾ, ਸ਼ੁਕਰਾਨਾ ਕਰਿਆ ਕਰੋ। ਮੈਂ ਤੇ ਇੱਥੋਂ ਤੱਕ ਕਹਿਣਾ, ਪਰਮੇਸ਼ਰ ਦਾ ਸ਼ੁਕਰਾਨਾ ਕਰੋ। ਉਹ ਜਗ੍ਹਾ ਦਾ ਸ਼ੁਕਰਾਨਾ ਕਰੋ ਜਿਸ ਜਗ੍ਹਾ ਰਾਹੀਂ ਤੁਹਾਡੇ ਘਰ ਅੰਨ ਪਹੁੰਚ ਰਿਹਾ। ਉਸ ਬੰਦੇ ਦਾ ਸ਼ੁਕਰਾਨਾ ਕਰੋ ਜਿਹਦੇ ਰਾਹੀਂ ਤੁਹਾਡੇ ਘਰ ਰੋਟੀ ਪੱਕਦੀ ਏ। ਮੈਂ ਕੱਲ ਬੈਠਾ ਸਾਂ 3-4 ਨੌਜਵਾਨਾਂ ਦੇ ਨਾਲ, ਤੇ ਮੈਂ ਉਹਨਾਂ ਨੂੰ ਇੱਕੋ ਚੀਜ਼ ਕਹਿ ਰਿਹਾ ਸਾਂ। ਮੈਂ ਕਿਹਾ, ਸਭ ਤੋਂ ਵੱਡੀ ਜਿਹੜੀ ਨਰਾਦਰੀ ਪਤਾ ਕੀ ਹੈ? ਸਭ ਤੋਂ ਵੱਡੀ ਉਲੰਘਣਾ ਪਤਾ ਕੀ ਹੈ? ਸਭ ਤੋਂ ਵੱਡੀ ਬੇਈਮਾਨੀ ਪਤਾ ਕੀ ਹੈ? ਜਿਸ ਜਗ੍ਹਾ ਤੇ ਬੰਦਾ ਖਾਂਦਾ ਹੈ, ਉਸੇ ਦੀ ਨਿੰਦਿਆ ਕਰਨ ਲੱਗ ਪਵੇ। ਆਖੋ ਵਾਹਿਗੁਰੂ ਜੀ। ਜਿਸ ਜਗ੍ਹਾ ਤੋਂ ਖਾਂਦਾ ਹੈ ਨਾ, ਉਸੇ ਦੀ ਜਦੋਂ ਨਿੰਦਿਆ ਕਰਨ ਲੱਗ ਪੈਂਦਾ ਨਾ, ਇੰਨਾ ਜਦੋਂ ਮਤ ਦੇ ਉੱਤੇ ਪੜਦਾ ਪੈ ਜਾਂਦਾ, ਫਿਰ ਉਹ ਬੰਦਾ ਕਦੀ ਵੀ ਲਾਈਫ ਵਿੱਚ ਤਰੱਕੀ ਨਹੀਂ ਕਰ ਪਾਉਂਦਾ। ਹਰ ਵੇਲੇ ਸ਼ੁਕਰਾਨਾ ਕਰੀਏ, ਹਰ ਵੇਲੇ ਉਹਨਾਂ ਦਾ ਸ਼ੁਕਰਾਨਾ ਜਿਹੜੇ ਸਾਨੂੰ ਸਪੋਰਟ ਕਰਦੇ ਨੇ, ਉਹਨਾਂ ਦਾ ਸ਼ੁਕਰਾਨਾ ਜਿਹੜੇ ਸਾਡੇ ਨਾਲ ਚੱਲਦੇ ਨੇ, ਉਹਨਾਂ ਦਾ ਸ਼ੁਕਰਾਨਾ ਜਿਹੜੇ ਸਾਡੇ ਘਰ ਦੀ ਰੋਟੀ ਦਾ ਸਾਧਨ ਬਣੇ ਹੋਏ ਨੇ, ਉਹਨਾਂ ਦਾ ਸ਼ੁਕਰਾਨਾ ਜਿਨ੍ਹਾਂ ਦੇ ਕਰਕੇ ਅਸੀਂ ਧਰਤੀ ਤੇ ਆਏ ਆ, ਪਰਿਵਾਰਕ ਮੈਂਬਰਾਂ ਦਾ ਸ਼ੁਕਰਾਨਾ। ਮੈਂ ਤੇ ਇੱਥੋਂ ਤੱਕ ਕਹਿਣਾ, ਨਿੰਦਿਆ ਕਰਨ ਵਾਲਿਆਂ ਦਾ ਵੀ ਸ਼ੁਕਰਾਨਾ ਜਿਨ੍ਹਾਂ ਦੇ ਕਰਕੇ ਅਸੀਂ ਸਤਰਕ ਹੋ ਕੇ ਚੱਲਦੇ ਆਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਸਭ ਤੋਂ ਵੱਡਾ ਸ਼ੁਕਰਾਨਾ ਉਸ ਦਾਤੇ ਗੁਰੂ ਰਾਮਦਾਸ ਦਾ, ਜਿਨ੍ਹਾਂ ਸਾਨੂੰ ਇਹ ਸਭ ਕੁਝ ਦਿੱਤਾ ਹੋਇਆ। ਹਰ ਗੱਲ ਦੇ ਵਿੱਚ ਸ਼ੁਕਰਾਨਾ ਕਰੀਏ, ਤੇ ਜਿਹੜਾ ਸ਼ੁਕਰਾਨਾ ਕਰਦਾ ਹੈ ਨਾ, ਉਹਦੇ ਉੱਤੇ ਫਿਰ ਗੁਰੂ ਜੀ ਦੀ ਮਿਹਰਮਤ ਵਰਤਦੀ, ਉਹਦੇ ਵੱਲ ਫਿਰ ਗੁਰੂ ਪਿਤਾ ਜੀ ਦੀ ਨਜ਼ਰ ਹੁੰਦੀ ਹੈ। ਫਿਰ ਉਹ ਬੰਦਾ ਜਿੱਥੇ ਮਰਜ਼ੀ ਚਲਿਆ ਜਾਵੇ, ਕਦੇ ਵੀ ਹਾਰਦਾ ਨਹੀਂ, ਕਦੇ ਵੀ ਕੋਈ ਉਹਦੀ ਪਿੱਠ ਨਹੀਂ ਲਾ ਸਕਦਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਐਤਵਾਰ ਦਾ ਦਿਨ ਹੈ, ਔਰ ਕਈ ਪ੍ਰੇਮੀ ਆਪਣੇ ਪਿਆਰ ਭਰੇ ਸਾਨੂੰ ਸੁਨੇਹੇ ਦਿੰਦੇ ਨੇ। ਅੱਜ 2 ਸਵਾਲ, ਉਹਨਾਂ ਦੇ ਜਵਾਬ ਮੈਂ ਦੇਣ ਦਾ ਯਤਨ ਕਰਾਂਗਾ ਜੋ ਗੁਰਮੁਖਾਂ ਨੇ ਸਾਨੂੰ ਭੇਜੇ ਨੇ।
ਇੱਕ ਭੈਣ ਨੇ ਬੜੇ ਪਿਆਰ ਵਿੱਚ ਉਹਨੇ ਲਿਖਿਆ, ਕਹਿੰਦੀ ਜੀ ਮੇਰੀਆਂ ਮੰਗਾਂ ਦੀ ਲਿਸਟ ਹਰ ਰੋਜ਼ ਬੜੀ ਵੱਡੀ ਹੁੰਦੀ ਜਾਂਦੀ ਹੈ। ਇਸ ਸੰਗਤ ਦੇ ਸੁਨੇਹੇ ਜਿਹੜਾ ਐਤਵਾਰ ਤੇ ਐਤਵਾਰ ਪ੍ਰੋਗਰਾਮ ਸ਼ੁਰੂ ਕੀਤਾ, ਇਹਦੇ ਵਿੱਚ ਅੱਜ 2 ਸੁਨੇਹੇ ਮੈਂ ਪੜ੍ਹ ਰਿਹਾ। ਪਹਿਲਾ ਸੁਨੇਹਾ ਕਹਿੰਦੇ ਮੇਰੀਆਂ ਮੰਗਾਂ ਦੀ ਲਿਸਟ ਨਾ ਹਰ ਰੋਜ਼ ਬੜੀ ਵੱਡੀ ਹੁੰਦੀ ਜਾ ਰਹੀ। ਕਈ ਵਾਰੀ ਮੈਂ ਸੋਚਦੀ ਹਾਂ ਸੇਵਾ ਥੋੜੀ ਏ ਤੇ ਮੰਗਾਂ ਬੜੀਆਂ ਜ਼ਿਆਦਾ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਕਹਿੰਦੇ ਨਾਲ ਮਨ ਵਿੱਚ ਇਹ ਵੀ ਖਿਆਲ ਆਉਂਦਾ ਕਿਤੇ ਇਹ ਨਾ ਹੋਵੇ ਇਹਨਾਂ ਮੰਗਾਂ ਦੇ ਕਰਕੇ ਜਿਹੜਾ ਮੇਰੇ ਪੁੰਨਾਂ ਦਾ ਬੈਲੈਂਸ ਹੈ ਨਾ ਉਹ ਖਤਮ ਨਾ ਹੋ ਜਾਵੇ। ਇਹਦੇ ਬਾਰੇ ਕੁਝ ਤੁਸੀਂ ਬੋਲੋ। ਤੇ ਮੇਰੀ ਇੱਕ ਬੇਨਤੀ ਉਸ ਭੈਣ ਨੂੰ, ਭੈਣੇ ਪਹਿਲੀ ਗੱਲ, ਜੋ ਕੁਝ ਵੀ ਗੁਰੂ ਜੀ ਦੇ ਕੋਲੋਂ ਮੰਗਣਾ ਹੈ ਨਾ, ਜੋ ਨਿਤਨੇਮ ਕਰਦੇ ਹੋ ਨਾ, ਨਿਤਨੇਮ ਨੂੰ ਵਧਾ ਕੇ 1-2 ਪਾਠ ਜਪਜੀ ਸਾਹਿਬ, 2 ਸੁਖਮਨੀ, ਕੋਈ ਵੀ ਬਾਣੀ ਦਾ ਪੈਰਾ ਵਧਾ ਕੇ, ਨੇਮ ਤੋਂ ਵੱਧ, ਨਿਤਨੇਮ ਤੋਂ ਇਲਾਵਾ ਬਾਣੀ ਦਾ ਪੈਰਾ ਵਧਾ ਕੇ ਫਿਰ ਆਪਣੀ ਮੰਗ ਮੰਗੀ ਜਾਵੇ। ਖਾਲੀ ਗੱਲਾਂ ਦੇ ਨਾਲ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਤੇ ਜੀ। ਦੂਸਰਾ, ਜਿਹੜੀ ਮੰਗ ਅਸੀਂ ਮੰਗ ਰਹੇ ਆ ਨਾ, ਉਹ ਮੰਗ ਜਾਇਜ਼ ਹੋਵੇ, ਉਹਦੇ ਵਿੱਚ ਲਾਲਚ ਨਾ ਹੋਵੇ। ਲਾਲਚ ਨਹੀਂ। ਹੁਣ ਮੰਨ ਲਓ ਸਾਡਾ 100 ਗਜ ਦਾ ਮਕਾਨ ਹੈ, ਬੜਾ ਸੋਹਣਾ ਗੁਜ਼ਾਰਾ ਚੱਲ ਰਿਹਾ, ਪਰ ਗੁਆਂਢੀ ਦੀ ਅਸੀਂ 500 ਗਜ ਦੀ ਕੋਠੀ ਵੇਖੀ, ਬਸ ਉਸ ਕਰਕੇ ਰੋਜ਼ ਅਰਦਾਸਾਂ ਸ਼ੁਰੂ ਕਰਤੀਆਂ, ਮਹਾਰਾਜ ਮੈਨੂੰ ਵੀ 500 ਗਜ ਦੀ ਦੇ ਕੋਠੀ। ਉਹਦੇ ਚ ਤੇ ਲਾਲਚ ਆ ਗਿਆ। ਲਾਲਚ ਨਾ ਹੋਵੇ। ਤੇ ਦੂਜਾ, ਮੰਗ ਦੇ ਵਿੱਚ ਈਰਖਾ ਨਾ ਹੋਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਈਰਖਾ ਕਰਕੇ ਨਹੀਂ। ਜਦੋਂ ਜਾਇਜ਼ ਮੰਗ ਮੰਗਾਂਗੇ, ਈਰਖਾ ਤੋਂ ਉੱਪਰ ਉੱਠ ਕੇ ਮੰਗ ਮੰਗਾਂਗੇ, ਨਿਤਨੇਮ ਨੂੰ ਵਧਾ ਕੇ ਬਾਪੂ ਜੀ ਦੇ ਅੱਗੇ ਜੋਦੜੀ ਕਰਾਂਗੇ, ਤੇ ਸਾਡੀ ਮੰਗ ਦੇ ਵਿੱਚ ਲਾਲਚ ਵੀ ਨਹੀਂ ਹੋਏਗਾ, ਤੇ ਫਿਰ ਪਿਆਰਿਓ ਗੁਰੂ ਰਾਮਦਾਸ ਉਹ ਮੰਗ ਸਾਡੀ ਪੂਰੀ ਕਰਨਗੇ ਹੀ ਕਰਨਗੇ, ਤੇ ਇਹਦੇ ਨਾਲ ਪੁੰਨਾਂ ਦਾ ਬੈਲੈਂਸ ਵੀ ਸਾਡਾ ਘਟਣਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲਾ ਸੰਗਤ ਵੱਲੋਂ ਸੁਣਿਆ, ਇਹ ਵੀ ਬੜਾ ਪਿਆਰਾ ਹੈ। ਬੜਾ ਕੁਝ ਲੱਭੇਗਾ, ਬੜਾ ਕੁਝ। ਔਰ ਜਦੋਂ ਦੇ ਸੰਗਤ ਨੇ ਇਹ ਪਿਆਰ ਭਰੇ ਸਾਨੂੰ ਸੁਨੇਹੇ ਦੇਣੇ ਸ਼ੁਰੂ ਕੀਤੇ ਨੇ, ਮੈਨੂੰ ਬੜਾ ਆਨੰਦ ਆਉਂਦਾ। ਪਰਿਵਾਰਕ ਮੈਂਬਰਾਂ ਵਾਂਗੂ ਅਸੀਂ ਬਹਿ ਕੇ ਜਦੋਂ ਇਹ ਗੱਲਾਂ ਕਰਦੇ ਹਾਂ। ਅਗਲਾ ਜਿਹੜਾ ਸੁਨੇਹਾ ਦਿੱਤਾ ਹੈ ਇੱਕ ਗੁਰਮੁਖਾਂ ਨੇ, ਕਹਿੰਦੇ ਜੀ ਅਸੀਂ ਆਪਣੇ ਨਿਤਨੇਮ ਤੋਂ ਬਾਅਦ ਕਿਸੇ ਦੀ ਭਲਾਈ ਦੀ ਅਰਦਾਸ ਕਰ ਸਕਦੇ ਹਾਂ ਕਿ ਨਹੀਂ। ਇੱਕ ਮੇਰੀ ਬੇਨਤੀ ਹੈ, ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ। ਕਹਿੰਦੇ ਹਰ ਜਗਿਆਸੂ ਆਪਣੇ ਆਧਾਰ ਵਾਸਤੇ, ਭਾਵ ਹਰ ਜਗਿਆਸੂ ਦਾ ਘੱਟ ਤੋਂ ਘੱਟ 2.5 ਘੰਟੇ ਦਾ ਨਿਤਨੇਮ ਜ਼ਰੂਰ ਹੋਵੇ। ਆਪਣਾ ਆਧਾਰ, ਆਪਣੀ ਖੁਰਾਕ 2.5 ਘੰਟੇ ਦਾ ਨਿਤਨੇਮ ਜ਼ਰੂਰ ਹੋਵੇ। ਇਹ ਨੇਮ ਕਦੀ ਘਟਾਉਣਾ ਨਹੀਂ, ਇਹਨੂੰ ਜਿੰਨਾ ਵੀ ਹੋ ਸਕੇ ਵਧਾਉਣਾ ਹੈ। ਤੇ ਕਹਿੰਦੇ ਜਦੋਂ ਕਿਸੇ ਦੀ ਭਲਾਈ ਦੀ ਅਰਦਾਸ ਕਰਨੀ ਹੈ ਨਾ, 2.5 ਘੰਟੇ ਦੇ ਨਿਤਨੇਮ ਤੋਂ ਇਲਾਵਾ ਨੇਮ ਵਧਾ ਕੇ ਕਰਨੀ, ਪਰ ਅਰਦਾਸ ਕਰਨ ਦੇ ਵਿੱਚ ਨਾ ਜੁਗਤੀ ਰੱਖਣੀ ਹੈ। ਬੜੀ ਸੋਚ ਸਮਝ ਕੇ ਅਰਦਾਸ ਕਰਨੀ, ਉਹਦਾ ਨਾਮ ਲੈ ਕੇ ਅਰਦਾਸ ਕਰਨੀ ਕਿ ਮਹਾਰਾਜ ਫਲਾਣੇ ਵੱਲੋਂ ਬੇਨਤੀ ਹੈ। ਆਖੋ ਵਾਹਿਗੁਰੂ ਜੀ। ਜਿਹੜਾ ਅਰਦਾਸ ਕਰ ਰਿਹਾ ਤੇ ਜਿਹਦੇ ਚਰਨਾਂ 'ਚ ਕਰ ਰਿਹਾ, ਦੋਨਾਂ ਦਾ ਨਾਤਾ ਜੋੜਨਾ, ਆਪਣੇ ਆਪ ਨੂੰ ਵਿੱਚੋਂ ਕੱਢ ਲੈਣਾ, ਔਰ ਬੜੀ ਸੋਚ ਸਮਝ ਕੇ ਅਰਦਾਸ ਕਰਨੀ। ਕਈ ਵਾਰੀ ਇਹੋ ਜਿਹੀਆਂ ਅਰਦਾਸਾਂ ਹੁੰਦੀਆਂ ਨੇ ਪਿਆਰਿਓ, ਜਿਨ੍ਹਾਂ ਅਰਦਾਸਾਂ ਦਾ ਸਦਕਾ ਆਪਣੇ ਉੱਤੇ ਪਰਚਾ ਪੈਣ ਦਾ ਡਰ ਹੁੰਦਾ ਹੈ, ਤੇ ਫਿਰ ਇਹੋ ਜਿਹੀ ਅਰਦਾਸ ਸਿੱਖ ਨਾ ਕਰੇ। ਇਹ ਮੇਰੀ ਬੇਨਤੀ ਹੈ। ਅਰਦਾਸ ਉਹ ਕਰੀਏ ਜਿਸ ਅਰਦਾਸ ਦੇ ਵਿੱਚ ਮੰਗ ਜਾਇਜ਼ ਹੋਵੇ, ਵਿੱਚ ਲਾਲਚ ਨਾ ਹੋਵੇ, ਵਿੱਚ ਪਿਆਰਿਓ ਈਰਖਾ ਨਾ ਹੋਵੇ। ਅਰਦਾਸ ਉਹ ਕਰੀਏ ਜਿਸ ਅਰਦਾਸ ਵਿੱਚ ਭਲਾਈ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਔਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ। ਬਾਕੀ ਅਰਦਾਸ ਕਰਨ ਦੀਆਂ ਜੁਗਤੀਆਂ ਦਾ ਪ੍ਰਕਰਣ ਅਸੀਂ ਲਗਾਇਆ ਕਾਫੀ ਸਮਾਂ ਪਹਿਲਾਂ। YouTube ਤੇ ਸਾਡੇ ਚੈਨਲ ਤੇ ਜਾ ਕੇ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਤੇ ਜਾ ਕੇ ਤੁਸੀਂ ਸਰਚ ਕਰ ਲੈਣਾ, ਤੇ ਅਰਦਾਸ ਕਰਨ ਦੀਆਂ ਜੁਗਤੀਆਂ ਦੇ ਵਿੱਚ ਇਹ ਸਾਰੀ ਚੀਜ਼ ਆ ਜਾਏਗੀ, ਔਰ ਉਹਨੂੰ ਸੁਣਿਓ ਵੀ ਤੇ ਮੰਨਿਓ ਵੀ। ਸਾਰੀਆਂ ਗੱਲਾਂ ਦਾ ਇਹ ਜਵਾਬ ਮਿਲ ਜਾਣਾ। ਅੱਜ ਸਮਾਂ ਬੜੀ ਜਲਦੀ ਹੋ ਗਿਆ, ਸੰਗਤ ਦੇ 2 ਹੀ ਸੁਨੇਹੇ ਮੈਂ ਪੜ੍ਹ ਸਕਿਆ,
ਤੇ ਬੇਨਤੀ ਹੈ ਪਿਆਰਿਓ, ਇਹ ਅਜੇ ਟੀਵੀ ਸੈੱਟ ਤੁਸੀਂ ਬੰਦ ਨਹੀਂ ਕਰਨੇ। ਬਾਅਦ ਵਿੱਚ ਮੈਂ ਬੜੀਆਂ ਜ਼ਰੂਰੀ ਬੇਨਤੀਆਂ ਕੀਤੀਆਂ ਨੇ। 20 ਤਰੀਕ ਦਾ ਸਮਾਗਮ ਆ ਰਿਹਾ, ਉਸ ਸੰਬੰਧ 'ਚ ਵੀ ਬਾਕੀ ਸੇਵਾਵਾਂ ਦੇ ਬਾਬਤ ਵੀ ਆਪ ਜੀ ਨੇ ਉਹ ਬੇਨਤੀਆਂ ਸੁਣਨੀਆਂ ਵੀ ਤੇ ਮੰਨਣੀਆਂ ਵੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੇਵ ਸਿੰਘ ਜੀ। ਪਰ ਉਸ ਤੋਂ ਪਹਿਲੇ ਆਓ ਇੱਕ ਵਾਰੀ ਇਹ ਪੰਕਤੀ ਪੜੋ, ਸਮਾਪਤੀ ਕਰ ਰਹੇ ਹਾਂ ਜੀ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, 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 ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ, ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ, ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ ਨਾ। ਆ ਕੇ ਕਦੀ ਤੱਕਿਓ, ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ, ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ, ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ, 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ ਨਾਲ। ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ, ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ, ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ।
ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤ ਦੀ ਪੜ੍ਹਾਈ, ਗੁਰਮਤ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ, ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ, ਔਰ ਗੁਰਦੁਆਰਾ ਸਾਹਿਬ ਵੀ। ਅਜੇ ਇਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ ਔਰ ਮੈਂ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ। 27 ਅਕਤੂਬਰ ਨੂੰ ਯਤਨ ਕਰ ਰਹੇ, ਇਹ ਜੀ ਦਇਆ ਪ੍ਰਵਾਨ ਪਾਰਕ ਦਾ ਮਹੂਰਤ ਕਰਦਾ ਹੀ ਹੈ ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ। 2 ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ ਹੈ। 1-1, 2-2, 5-5 ਗੱਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਤਸੰਗ ਜੀ। 20 ਤਰੀਕ ਆ ਰਹੀ ਏ, ਰਾਤ ਨੂੰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਹੋਏਗਾ, ਰਾਤੀ 8 ਤੋਂ 10 ਵਜੇ ਤੱਕ। ਔਰ ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਪਿਆਰਿਓ,
ਇਹ ਉਹ ਅਸਥਾਨ ਹੈ ਜਿੱਥੇ ਪ੍ਰਤੱਖ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ, ਛੇਵੇਂ ਪਾਤਸ਼ਾਹ, ਜੌਹਰਾ ਪੀਰ ਸਤਿਗੁਰੂ ਦਾ ਪਹਿਰਾ ਵਰਤਦਾ ਹੈ। ਔਰ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਪ ਜੀ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਜੋ 20 ਤਰੀਕ ਨੂੰ ਰਾਤੀ 8 ਤੋਂ 10 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਮੈਨੂੰ ਬੜਾ ਭਰੋਸਾ ਹੈ, ਬੜਾ ਵਿਸ਼ਵਾਸ ਹੈ, ਇਹ ਅਸਥਾਨ ਤੇ ਜਦੋਂ ਤੁਸੀਂ ਆ ਕੇ ਸਿਰ ਝੁਕਾਉਂਦੇ ਹੋ, ਆਪਣੀਆਂ ਫਰਿਆਦਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾਉਂਦੇ ਹੋ ਨਾ, ਤੇ ਇੱਕ ਇੱਕ ਦੀ ਫਰਿਆਦ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਸੁਣਦੇ ਨਹੀਂ, ਪੂਰਾ ਕਰਦੇ ਨੇ, ਸੁਣਦੇ ਨਹੀਂ, ਮੰਨ ਲੈਂਦੇ ਨੇ। ਇਸ ਕਰਕੇ ਮੇਰੀ ਬੇਨਤੀ ਕਿ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ, ਹੋਰ ਦੂਰ ਦੁਰੇਡੇ ਦੀਆਂ ਸੰਗਤਾਂ, ਜੋ ਤੁਸੀਂ ਪਰਿਵਾਰਕ ਮੈਂਬਰ ਬਣੇ ਹੋਏ ਹੋ, ਇਹ ਮਹੀਨਾਵਾਰੀ ਸਮਾਗਮ ਜੋ ਸ਼ੁਕਰਾਨਾ ਸਮਾਗਮ ਅਸੀਂ ਰੱਖਦੇ ਹਾਂ ਕੌਲਸਰ ਸਾਹਿਬ, ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ। ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਟਰਸਟ ਦਾ ਜਿਹੜਾ ਚੈਨਲ ਹੈ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਉਹਦੇ ਤੇ ਵੀ ਔਰ ਸਾਡੇ Facebook ਪੇਜ ਤੇ ਲਾਈਵ ਚੱਲੇਗਾ। ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।